Like Indira Gandhi in 1975, Modi's political fate depends on a judge. As Prime Minister, Modi has done all he can to weaken the courts and insulate himself from the possibility of such an encounter. But remember, all it takes is one gravel in one steady hand. नरेंद्र मोदी गवर्नमेंट ने पैगासस का इस्तेमाल जोड़ा पोलिटिकल लीडर्स ओपोजिशन लीडर्स जर्नलिस्ट एंड अदर्स ये सारे दे उत्ते कीता 10 men hold Modi's Pegasus secrets. The Supreme Court must compel them to come clean. If these 10 men insist on oath that government has not bought and used Pegasus, this will raise embarrassing concerns about the national security establishment they represent. पहला कल्परेट है ਜਾਂ ਪਹਿਲਾ ਜਿਹੜਾ ਭੇਤੀ ਹੈ ਰਾਦਰ ਕਲਪਰੇਟ ਤੋਂ ਬਾਅਦ ਦੀ ਗੱਲ ਹੈ ਉਹ ਅਜੀਤ ਡੋਵਲ ਹੈ। ਜਦੋਂ ਡੀਲ ਵੀ ਕੀਤੀ ਇਜ਼ਰਾਈਲ ਨੇ ਇੱਕ ਤਾਂ ਇਹ ਸੀ ਕਿ ਉਹ ਸਿਰਫ ਖੁਦ ਯੂਜ਼ ਕਰਨਗੇ, ਜੇ ਕਿਸੇ ਥਰਡ ਪਾਰਟੀ ਨੂੰ ਦੇਣਾ ਜਿਵੇਂ ਹੁਣ ਸਿਵਿਲੀਅਨਸ ਦੇ ਉੱਤੇ ਯੂਜ਼ ਹੋਇਆ ਤੇ ਇਜ਼ਰਾਈਲ ਦੀ ਮਿਨਿਸਟਰੀ ਆਫ ਡਿਫੈਂਸ ਦੀ ਕਲੀਅਰੈਂਸ ਚਾਹੀਦੀ ਹੋਏਗੀ। ਸੈਕੰਡ, ਟੂ ਯੂਜ਼ ਇਟ ਓਨਲੀ ਅਗੇਂਸਟ ਟੈਰਰਿਜ਼ਮ ਐਂਡ ਆਰਗੇਨਾਈਜ਼ਡ ਕ੍ਰਾਈਮ। ਇਸ ਦਾ ਜਿਹੜਾ ਯੂਜ਼ ਹੈ ਪੈਗਾਸਸ ਦਾ ਵਿਦਿਨ ਕੰਟਰੀ ਵੀ ਕੀਤਾ ਗਿਆ, ਜਿਹੜੇ ਓਪੋਨੈਂਟ ਸੀ ਉਹਨਾਂ ਨੂੰ ਉਹਨਾਂ ਦੀ ਜਾਣਕਾਰੀ ਲੈਣ ਲਈ, ਔਰ ਬਾਹਰ ਵੀ ਕੀਤਾ ਗਿਆ। ਜਿਹਦੇ 'ਚ 1000 ਇੰਡੀਅਨ ਟੈਲੀਫੋਨ ਨੰਬਰਸ ਔਰ ਐਂਡ ਆਲਸੋ ਟਾਰਗੇਟਡ ਸਮ 300 ਪਾਕਿਸਤਾਨੀ ਵਨਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ ਮੈਂ ਤੁਹਾਡੀ ਹੋਸਟ ਅਨੀਲ ਮਖੌਰ ਤੇ TV ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 21 ਜੁਲਾਈ 2022 6 ਸਾਵਨ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, 12 ਕੈਨੇਡਾ, रुकू, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਨੌਜਵਾਨਾਂ ਨੂੰ ਸੁਨੇਹਾ ਭੇਜਿਆ ਹੈ ਕਿ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਹਾਲਾਤ ਬੜੇ ਨਾਜ਼ੁਕ ਹਨ ਔਰ ਗੈਂਗਸਟਰ ਕਹਿ ਕੇ ਸਾਨੂੰ ਮਾਰਨ ਦੀ ਖੇਡ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਕਿਸੇ ਵੀ ਭੜਕਾਊ ਬਿਆਨਬਾਜ਼ੀ ਅਤੇ ਹੁੱਲੜਬਾਜ਼ੀ ਤੋਂ ਬਚੀਏ, ਅਸੀਂ ਐਵੇਂ ਗੱਲਾਂ ਵਿੱਚ ਨਾ ਫਸੀਏ ਔਰ ਸਮਝਦਾਰੀ ਤੋਂ ਕੰਮ ਲਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਭੁਪਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਪੈਗਾਸਸ ਦੇ ਹਵਾਲੇ ਨਾਲ। ਇਸ ਬਾਰੇ ਆਪਾਂ ਗੱਲਬਾਤ ਕਰ ਚੁੱਕੇ ਹਾਂ ਪਰ ਅੱਜ ਫਿਰ ਦੁਬਾਰਾ ਕਰਨ ਜਾ ਰਹੇ ਹਾਂ ਕਿ ਮੋਦੀ ਵੱਲੋਂ ਇਜ਼ਰਾਈਲ ਦੀ ਖੁਫੀਆ ਏਜੰਸੀ ਮੁਸਾਦ ਤੋਂ ਪੈਗਾਸਸ ਸਪਾਈਵੇਅਰ ਖਰੀਦਿਆ ਗਿਆ। ਇਸ ਸਪਾਈਵੇਅਰ ਨੂੰ ਭਾਰਤ ਵਿੱਚ BJP ਦੇ ਵਿਰੋਧੀਆਂ ਦੇ ਖਿਲਾਫ ਵਰਤਿਆ ਗਿਆ ਔਰ ਇਸ ਸੰਬੰਧੀ ਕੇਸ ਹੁਣ ਜਿਹੜਾ ਸੁਪਰੀਮ ਕੋਰਟ ਵਿੱਚ ਹੈ। ਸੋ ਪ੍ਰਸਿੱਧ ਪੱਤਰਕਾਰ ਵਰਦ ਰਾਜਨ ਵੱਲੋਂ ਦਾ ਪ੍ਰਿੰਟ ਵਿੱਚ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਪ੍ਰਮੁੱਖ 10 ਬੰਦਿਆਂ ਦੇ ਨਾਂ ਹਨ ਔਰ ਜਿਨ੍ਹਾਂ ਕੋਲ ਪੈਗਾਸਸ ਸੰਬੰਧੀ ਭੇਦ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ
ਜਿਨ੍ਹਾਂ ਨੇ ਕੱਲ ਸਾਡਾ ਜਿਹੜਾ ਪਹਿਲਾ ਸੈਗਮੈਂਟ ਸੀ ਜਿਹਦੇ 'ਚ ਅਸੀਂ ਇਹ ਉੱਥੋਂ ਦੇ ਹਾਲਾਤ ਨੂੰ ਹੀ ਮੱਦੇਨਜ਼ਰ ਰੱਖਦੇ ਹਾਂ, ਜਿੰਨੀ ਕੁ ਮੀਡੀਆ ਰਿਪੋਰਟਿੰਗ ਸੀ ਉਸ ਤੋਂ ਇਹ ਕਨਕਲੂਜਨ ਕੱਢਿਆ ਸੀ ਕਿ ਜਿਹੜਾ ਭਖਨੇ ਵਿੱਚ ਮੂਸੇਵਾੜਾ ਨਾਲ ਜੁੜੇ 2 ਗੈਂਗਸਟਰ ਦੇ ਮਾਰੇ ਜਾਣ ਦੀ ਕਹਾਣੀ ਜਿਸ ਅੰਦਾਜ਼ ਦੇ ਵਿੱਚ ਪੇਸ਼ ਕੀਤੀ ਗਈ ਔਰ ਜਿਹਨੂੰ ਖੁਦ ਡੀਜੀਪੀ ਗੌਰਵ ਨੇ ਬਰੀਫ ਕੀਤਾ ਔਰ ਪੂਰੀ ਇੱਕ ਮੀਡੀਆ ਸਰਕਸ ਵੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਕਿ ਵੀ ਇਹ ਬਿਲਕੁਲ ਇੱਕ ਫੇਕ ਸਟੇਜਡ ਐਨਕਾਊਂਟਰ ਹੈ ਜੀ ਔਰ ਅਸੀਂ ਹਰ ਨੁਕਤਾ ਜਿਹੜਾ ਕਿ ਆਬਜੈਕਟਿਵ ਅੰਦਾਜ਼ ਦੇ ਵਿੱਚ ਕਿਸੇ ਵੀ ਘਟਨਾਕ੍ਰਮ ਬਾਰੇ ਕਿਸੇ ਵੀ ਮੀਡੀਆ ਪਰਸਨ ਦਾ ਜਾਂ ਜਿਹੜਾ ਵੀ ਤਜਜ਼ੀਆ ਕਰਨਾ ਚਾਹੁੰਦਾ ਉਸ ਦਾ ਇਹ ਪੁੱਛਣਾ ਬਣਦਾ ਹੈ। ਸਾਡੇ ਕੋਲ ਕੋਈ ਹੋਰ ਤਾਂ ਸੈਟੇਲਾਈਟ ਤਾਂ ਨਹੀਂ ਹੈ ਕਿ ਭਾਈ ਅਸੀਂ ਕੋਈ ਮੌਕੇ ਤੇ ਜਾ ਕੇ ਦੇਖਿਆ ਕਿ ਵੀ ਉਹਨਾਂ ਦੋਨਾਂ ਨੂੰ ਫੜ ਕੇ ਕਿਵੇਂ ਪਹਿਲਾਂ ਇੱਕ ਘਰ ਦੇ ਵਿੱਚ ਬਿਠਾਇਆ ਗਿਆ ਔਰ ਬਾਅਦ ਦੇ ਵਿੱਚ ਉਹ ਸਾਰਾ ਡਰਾਮਾ ਕੀਤਾ ਗਿਆ। ਪਰ ਬਹੁਤ ਵਾਰ ਜਦੋਂ ਤੁਸੀਂ ਥੋੜ੍ਹੀ ਜਿਹੀ ਇਮਾਨਦਾਰੀ ਦੇ ਨਾਲ ਕਿਸੇ ਸਿਚੁਏਸ਼ਨ ਨੂੰ ਦੇਖਦੇ ਹੋ, ਉਸ ਦਾ ਮੁਲਾਂਕਣ ਕਰਦੇ ਹੋ ਤਾਂ ਹਕੀਕਤ ਤੁਹਾਨੂੰ ਝਲਕਾਰਾ ਮਾਰਨੀ ਸ਼ੁਰੂ ਕਰ ਦਿੰਦੀ ਔਰ ਫਿਰ ਸਬੂਤ ਆਪਣੇ ਆਪ ਰਸਤੇ 'ਚ ਆ ਜਾਂਦੇ ਨੇ। ਔਰ ਅਸੀਂ ਸਮਝਦੇ ਹਾਂ ਕਿ TV 84 ਵਾਹਦ ਉਹਨਾਂ ਚੈਨਲਸ 'ਚੋਂ ਸੀ ਜਿਨ੍ਹਾਂ ਨੇ ਜਿਹੜਾ ਇਸ ਨੂੰ ਬਿਲਕੁਲ ਜੋ ਸਰਕਾਰੀ ਕਹਾਣੀ ਸੀ ਉਸ ਦੇ ਵਿੱਚ ਕਿੱਥੇ ਕਿੱਥੇ ਮੋਰੀਆਂ ਨੇ ਉਹਨਾਂ ਨੂੰ ਪੁਆਇੰਟ ਆਊਟ ਕੀਤਾ। ਹਾਲਾਂ ਇਮੀਡੀਏਟਲੀ ਭਗਵੰਤ ਮਾਨ ਦੇ ਵਧਾਈ ਦੇਣ ਤੋਂ ਲੈ ਕੇ ਔਰ ਪੂਰਾ ਡਰਾਮਾ ਮੀਡੀਆ ਦਾ ਜਿਹੜੇ ਉਹਨਾਂ ਦੇ ਜ਼ਰ ਖਰੀਦ ਨੇ ਉਹਨਾਂ ਨੇ ਤਾਂ ਸਰਕਾਰੀ ਸਟੋਰੀ ਦਿੱਤੀ ਲੇਕਿਨ ਕਈ ਜਿਹੜੇ ਆਪਣੇ ਆਪ ਤੇ ਯੂਟਿਊਬਰ ਨੇ ਉਹਨਾਂ ਨੂੰ ਵੀ ਲੱਗਾ ਜੀ ਬਹੁਤ ਵੱਡੀ ਪ੍ਰਾਪਤੀ ਹੋਈ ਔਰ ਸਰਕਾਰ ਨੇ ਆਪਣੇ ਇਸ ਝੂਠ ਦੀ ਕ੍ਰੈਡੀਬਿਲਿਟੀ ਬਣਾਉਣ ਦੇ ਲਈ ਸਿੱਧੂ ਮੂਸੇਵਾਲਾ ਦੇ ਫਾਦਰ ਨੂੰ ਉੱਥੋਂ ਅੰਮ੍ਰਿਤਸਰ ਲਿਆਂਦਾ ਕਿ ਜੀ ਉਹ ਪਛਾਣ ਕਰਨਗੇ ਔਰ ਹਾਲਾਂ ਉਹਨਾਂ ਨੇ ਕਿਹਾ ਕਿ ਮੇਰੀ ਜਦੋਂ ਤੱਕ ਹਰ ਕੋਈ ਜਿਹੜੇ ਬਾਕੀ ਜ਼ਿੰਮੇਵਾਰ ਨੇ ਉਹ ਫਾਂਸੀ ਤੇ ਨਹੀਂ ਲਟਕਦੇ, ਇਨਸਾਫ ਨਹੀਂ ਮਿਲਦਾ। ਲੇਕਿਨ ਮੈਨੂੰ ਤਾਂ ਈਵਨ ਇਹ ਵੀ ਉਹਨਾਂ ਨੇ ਆਪਣੀ ਕ੍ਰੈਡੀਬਿਲਿਟੀ ਬਣਾਉਣ ਦੇ ਲਈ ਅਦਰਵਾਈਜ਼ ਸਿੱਧੂ ਮੂਸੇਵਾਲਾ ਦੇ ਫਾਦਰ ਨੇ ਕਿਹੜਾ ਉਹਨਾਂ ਨੂੰ ਪਛਾਣਿਆ ਹੋਇਆ ਸੀ ਔਰ ਦੂਜਾ ਔਰ ਜਿਹੜੀ ਹਕੀਕਤ ਵੀ ਹੁਣ ਸਾਹਮਣੇ ਆਈ ਉਹਨਾਂ 'ਚੋਂ ਇੱਕ ਜਿਹੜਾ ਉਹ ਤਾਂ ਗਰੀਬ ਵਿਚਾਰਾ ਦਲਤਾਂ ਦਾ ਮੁੰਡਾ ਜਿਹੜਾ 2-3 ਸਾਲ ਪਹਿਲਾਂ ਝੂਠੇ ਕੇਸ ਕਿਸੇ 'ਚ ਉਹਦਾ ਭਰਾ ਫਸਿਆ ਉਹ ਦੌੜਿਆ ਤੇ ਉਹਨੂੰ ਜਿਵੇਂ ਉਹਨਾਂ ਨੇ ਸ਼ਾਰਪ ਸ਼ੂਟਰ ਬਣਾ ਕੇ ਇਵੇਂ ਟ੍ਰੇਨਡ ਕੀਤਾ ਜਿਵੇਂ ਉਹ ਕੋਈ ਬ੍ਰਿਟਿਸ਼ ਜਾਂ ਅਮਰੀਕਨ ਫੌਜ ਨੇ ਉਹਨੂੰ ਟ੍ਰੇਨਡ ਕੀਤਾ ਹੋਏ ਵੀ ਉਹ ਮਾੜਚੂ ਜੇ ਉਹਨਾਂ ਦੀ ਤੁਹਾਨੂੰ ਸ਼ਕਲਾਂ ਹੀ ਨਜ਼ਰ ਆਉਂਦੀਆਂ ਨੇ ਕਿ ਵੀ ਇਹ ਕਿਹੜੇ ਜਿਹੜੇ ਨੇ ਸ਼ਾਰਪ ਸ਼ੂਟਰ ਔਰ ਦੂਸਰੇ ਤੀਸਰੇ ਕਹਾਣੀ ਹੈ। ਸੋ ਕਿਉਂਕਿ ਬਹੁਤ ਵਾਰ ਮੀਡੀਆ 'ਚ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕੋਈ ਵੀ ਗੱਲ ਜਿਸ ਨੂੰ ਬਾਕੀ ਕਰਨ ਨੂੰ ਤਿਆਰ ਨਹੀਂ ਹੁੰਦੇ ਤੁਸੀਂ ਕਰਦੇ ਹੋ ਤੇ ਉਸ ਦਾ ਭਾਰ ਵੀ ਬਣਦਾ ਹੈ ਔਰ ਜ਼ਾਹਰ ਹੈ ਅਸੀਂ ਕੋਈ ਸਾਡੇ ਕੋਲ ਹੋਰ ਤਾਂ ਸਿਕਸਥ ਸੈਂਸ ਨਹੀਂ ਹੈ ਕਿ ਵੀ ਅਸੀਂ ਕੋਈ ਕੀਤਾ ਕਿਉਂਕਿ ਜਦੋਂ ਤੁਸੀਂ 80ਵਿਆਂ 90ਵਿਆਂ ਦੇ ਪੰਜਾਬ ਪੁਲਿਸ ਦੇ ਤੌਰ ਤਰੀਕਿਆਂ ਨੂੰ ਜਿਨ੍ਹਾਂ ਨੇ ਦੇਖਿਆ ਹੋਇਆ ਉਹ ਇਹ ਸਮਝ ਸਕਦੇ ਸੀ ਕਿ ਭਾਈ ਇਹਦੇ 'ਚ ਸਿਰਫ ਉਹਨਾਂ ਨੇ ਲਫ਼ਜ਼ ਜਿਹੜਾ ਉਹ ਰਿਪਲੇਸ ਕੀਤਾ ਕਿ ਖੁੰਖਾਰ ਆਤੰਕਵਾਦੀ ਦੀ ਥਾਂ ਤੇ ਜਿਹੜੇ ਨੇ ਉਹ ਸ਼ਾਰਪ ਸ਼ੂਟਰ ਗੈਂਗਸਟਰ ਇਹ ਕਹਿ ਕੇ ਉਹਨਾਂ ਨੂੰ ਮਾਰਿਆ। ਸੋ ਜਿਨ੍ਹਾਂ ਨੇ ਵੀ ਸਾਨੂੰ ਲਿਖਿਆ ਕਾਲਾਂ ਕੀਤੀਆਂ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਭੁਪਿੰਦਰ ਸਿੰਘ ਟੋਰਾਂਟੋ ਤੋਂ ਅਗੇਨ ਯੰਗਸਟਰ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਆਵਾਜ਼ ਬੇਸ਼ੱਕ ਕਈ ਮਾਮਲਿਆਂ ਦੇ ਵਿੱਚ ਕੱਲੀ ਆਵਾਜ਼ ਹੀ ਹੁੰਦੀ ਹੈ ਦੇਖਣ ਨੂੰ ਕਿਉਂਕਿ ਬਹੁਤ ਸਾਰੀ ਜਦੋਂ ਭੀੜ ਨੋਇਜ਼ ਕਰ ਰਹੀ ਹੁੰਦੀ ਹੈ ਚਾਰ ਚਫੇਰੇ ਮੀਡੀਆ ਔਰ ਈਵਨ ਸੋਸ਼ਲ ਮੀਡੀਆ ਵੀ ਜਿਸ ਦੇ ਉੱਤੇ ਭਾਰਤੀ ਏਜੰਸੀਆਂ ਦਾ ਪੂਰਾ ਦਬਦਬਾ ਹੈ ਔਰ ਪੂਰਾ ਉਹਨਾਂ ਨੇ ਆਪਣੇ ਜਿਹੜੇ ਨੇ ਉਹ ਪੇਡ ਲੋਕ ਬਿਠਾਏ ਹੋਏ ਨੇ। ਲੇਕਿਨ ਜਦੋਂ ਇੱਕ ਨੈਰੇਟਿਵ ਉਹਨਾਂ ਨੂੰ ਚੈਲੰਜ ਕਰਨ ਵਾਲਾ ਆਉਂਦਾ ਹੈ ਤੇ ਦੋਖੀਆਂ ਨੂੰ ਵੀ ਕਿਤੇ ਨਾ ਕਿਤੇ ਉਹਦਾ ਨੋਟਿਸ ਲੈਣਾ ਪੈਂਦਾ ਹੈ ਅਦਰਵਾਈਜ਼ ਆਪਣਿਆਂ ਦੇ ਵਿੱਚ ਤਾਂ ਘੱਟੋ ਘੱਟ ਇਹ ਗੱਲ ਚੱਲਦੀ ਹੈ। ਸੋ ਅਸੀਂ ਵੀਰ ਭੁਪਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜਾ ਅੱਜ ਦਾ ਸਾਡਾ ਪਹਿਲਾ ਸੈਗਮੈਂਟ ਹੈ ਉਹਦੇ 'ਚ ਕੋਈ ਖਬਰ ਦਾ ਐਲੀਮੈਂਟ ਤਾਂ ਜਿਵੇਂ ਤੁਸੀਂ ਕਿਹਾ ਪੈਗਾਸਸ ਦੇ ਹਵਾਲੇ ਨਾਲ 2017 ਦੇ ਵਿੱਚ ਜਦੋਂ ਮੋਦੀ ਇਜ਼ਰਾਈਲ ਦੇ ਦੌਰੇ ਤੇ ਗਿਆ ਬੈਂਜਾਮਿਨ ਨੈਤਨਯਾਹੂ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ। ਅਜੀਤ ਡੋਵਲ ਜਿਹੜਾ ਉਹਨਾਂ ਦਾ ਸਪਾਈ ਮਾਸਟਰ ਹੀ ਨਹੀਂ ਹੈ ਇਸ ਵੇਲੇ ਉਹਨਾਂ ਦਾ ਹੈੱਡ ਹੈ ਹਰ ਪਾਸਿਓਂ ਹੀ ਇਨਫੈਕਟ ਹਕੂਮਤ ਨੂੰ ਹੀ ਅਜੀਤ ਡੋਵਲ ਰਨ ਕਰ ਰਿਹਾ। ਉਹ ਮੋਦੀ ਦੇ ਜਾਣ ਤੋਂ ਪਹਿਲਾਂ ਉੱਥੇ ਗਿਆ ਸੀ ਔਰ ਬਾਕੀ ਤਾਂ ਇਹ ਆਇਆ ਸਾਹਮਣੇ ਕਿ $2 ਬਿਲੀਅਨ ਦੀ ਹਥਿਆਰਾਂ ਦੀ ਡੀਲ ਇਜ਼ਰਾਈਲ ਦੇ ਨਾਲ ਇੰਡੀਆ ਨੇ ਕੀਤੀ ਹੈ। ਲੇਕਿਨ ਕਿਸ ਲੈਵਲ ਦੀ ਇਹ ਨੋਟੋਰੀਅਸ ਡੀਲ ਜਿਹੜੀ ਹਥਿਆਰਾਂ ਦੀ
ਤਾਂ ਉਹ ਤਾਂ ਹੁੰਦਾ ਹੈ ਕਿ ਜੀ ਅਮਰੀਕਾ ਤੋਂ ਖਰੀਦੇ ਜਾਂ ਰੂਸ ਤੋਂ ਖਰੀਦੇ ਜਾਂ ਫਰਾਂਸ ਤੋਂ ਖਰੀਦੇ। ਇਜ਼ਰਾਈਲ ਦੇ ਨਾਲ ਇਸ ਵੇਲੇ ਉਹਨਾਂ ਦੀ ਆਲਮੋਸਟ ਚੌਥਾ ਵੱਡਾ ਜਿਹੜੀ ਹੈ ਡੀਲ ਵੈਪਨਸ ਦੀ ਹੁੰਦੀ ਹੈ। ਰਸ਼ੀਆ ਅਮਰੀਕਾ ਤੋਂ ਬਾਅਦ ਤੀਸਰੇ ਨੰਬਰ 'ਤੇ ਹੀ ਆਲਮੋਸਟ। ਲੇਕਿਨ ਜਿਹੜਾ ਬਾਅਦ ਦੇ ਵਿੱਚ ਅਨਰੇਵਲ ਹੋਇਆ ਕਿ ਕਿਵੇਂ ਇਸ ਦੌਰ ਦੇ ਵਿੱਚ ਇੱਕ ਸਪਾਈ ਮਾਲਵੇਅਰ ਜਿਹੜਾ ਕਿ ਇਜ਼ਰਾਈਲ ਦੀ ਅਥਾਰਟੀ ਕਿਸੇ ਨੂੰ ਵੀ ਸਰਕਾਰੀ ਲੈਵਲ ਦੇ ਉੱਤੇ ਜਿਹੜੀ ਹੈ ਉਹ ਵੇਚਦੀ ਹੈ ਔਰ ਉਸ ਨੂੰ ਸਿਰਫ ਤੇ ਸਿਰਫ ਟੈਰਰਿਜ਼ਮ ਜਾਂ ਦੂਸਰੇ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ, ਉਹ ਵੀ ਡੀਲਸ ਹੁੰਦੀਆਂ ਨੇ ਜਾਂ ਕਾਊਂਟਰ ਚੈੱਕਸ ਨੇ। ਉਹ ਕਿਵੇਂ ਅਜੀਤ ਡੋਵਲ ਨੇ ਔਰ ਮੋਦੀ ਨੇ ਉਹਨਾਂ ਤੋਂ, ਜਿਸ ਦਾ ਨਾਂ ਪੈਗਾਸਸ ਜਿਹੜਾ ਸਪਾਈਵੇਅਰ ਹੈ, ਉਹ ਖਰੀਦਿਆ ਔਰ ਫਿਰ ਉਹਨੂੰ ਕਿਵੇਂ, ਇਹ 2017 ਦੀ ਵਿਜ਼ਿਟ ਨਾਲ ਜੁੜੀ ਹੋਈ ਕਹਾਣੀ ਹੈ ਕਿ ਉਹਨੂੰ ਫਿਰ ਕਿਵੇਂ ਉਹਨਾਂ ਨੇ ਭਾਰਤ ਦੇ ਵਿੱਚ ਉਹ ਸਿਵਲ ਲਿਬਰਟੀ ਐਕਟਿਵਿਸਟ ਹੋਣ, ਜਰਨਲਿਸਟ ਹੋਣ, ਅਦਰਵਾਈਜ਼ ਫ੍ਰੀਲੈਂਸਰ ਹੋਣ, ਜੱਜ ਹੋਣ ਸੁਪਰੀਮ ਕੋਰਟ ਦੇ ਦੂਜੇ ਤੀਜੇ ਔਰ ਵੱਡੇ ਪੈਮਾਨੇ 'ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਸਪਾਈਵੇਅਰ ਨੂੰ ਯੂਜ਼ ਕੀਤਾ ਗਿਆ, ਜਿਨ੍ਹਾਂ ਦੇ ਉੱਤੇ ਯੂਜ਼ ਕੀਤਾ ਜਾ ਰਿਹਾ ਉਹਨਾਂ ਦੀ ਜਾਣਕਾਰੀ ਕਢਾਉਣ ਦੇ ਲਈ। ਔਰ ਉਹਦਾ ਜੇ ਇਨ ਬਰੀਫ ਕਹਿਣਾ ਹੋਏ ਇਹ ਸੀ ਕਿ ਈਵਨ ਜੇ ਤੁਹਾਨੂੰ ਨਹੀਂ ਪਤਾ ਹੈ ਵੀ ਤੁਹਾਡੇ ਕੌਣ ਜਿਹੜਾ ਤੁਹਾਡਾ ਫੋਨ ਵੀ ਕਿਸੇ ਦੇ ਹੱਥ 'ਚ ਨਹੀਂ ਗਿਆ, ਕੁਛ ਨਹੀਂ ਹੈ, ਲੇਕਿਨ ਉਹ ਇਸ ਕਿਸਮ ਦਾ ਸਫਿਸਟੀਕੇਟ ਮਾਲਵੇਅਰ ਹੈ ਕਿ ਉਹ ਤੁਹਾਡੇ 'ਚ ਕਿਤੋਂ ਵੀ ਡਿਸਟੈਂਸ ਤੋਂ ਉਹ ਇਨਸਰਟ ਕੀਤਾ ਜਾਂਦਾ ਹੈ, ਉਸ ਦੇ ਵਿੱਚ ਜੋੜ ਦਿੱਤਾ ਜਾਂਦਾ ਹੈ ਔਰ ਫਿਰ ਤੁਹਾਡੀ ਉਹ ਕੈਮਰਿਆਂ ਰਾਹੀਂ ਤੁਸੀਂ ਆਪਣੇ ਬੈੱਡਰੂਮ 'ਚੋਂ ਕਿ ਬਾਥਰੂਮ 'ਚੋਂ ਤੁਹਾਡੀ ਪੂਰੀ ਗੁਫ਼ਤਗੂ ਵੀ ਸੁਣੀ ਜਾ ਰਹੀ ਹੁੰਦੀ ਹੈ, ਤੁਹਾਨੂੰ ਪੂਰਾ ਉਹਦੀ ਜਿਹੜੀ ਹੈ ਉਹ ਤੁਹਾਡੀ ਵੀਡੀਓਗ੍ਰਾਫੀ ਵੀ ਹੋ ਰਹੀ, ਹਰ ਐਕਟੀਵਿਟੀ। ਸੋ ਜ਼ਾਹਰ ਹੈ ਕਿ ਵੀ ਇਸ ਨੂੰ ਫਿਰ ਉਹਨਾਂ ਨੇ ਜਿਵੇਂ ਸਵਾਮੀ ਸੈਤਨ ਜਿਹਨੂੰ ਬਾਅਦ ਦੇ ਵਿੱਚ ਜੇਲ੍ਹ ਦੇ ਵਿੱਚ ਮੌਤ ਹੋਈ 80 ਸਾਲ ਦੇ ਬਜ਼ੁਰਗ, ਕਿ ਭਾਈ ਕਿਵੇਂ ਉਹਨਾਂ ਦੇ ਕੰਪਿਊਟਰਾਂ ਦੇ ਵਿੱਚ ਫੋਨਾਂ ਦੇ ਵਿੱਚ ਵਾੜ ਕੇ ਫਿਰ ਕੇਸ ਬਿਲਟ ਕੀਤੇ ਗਏ ਕਿ ਜੀ ਇਹਨਾਂ ਨੇ ਤਾਂ ਮਾਓਇਸਟਾਂ ਦੇ ਨਾਲ ਰਲ ਕੇ ਜਿਹੜਾ ਹੈ ਉਹ ਜੰਗ ਡਿਕਲੇਅਰ ਕੀਤੀ ਹੋਈ ਸੀ ਭਾਰਤ ਦੇ ਖਿਲਾਫ। ਸੋ ਉਹ ਇਸ ਲੈਵਲ ਦੇ ਉੱਤੇ, ਕਿਉਂਕਿ ਉਹਦੇ ਨਾਲ ਇਹ ਇੰਟਰਨੈਸ਼ਨਲ ਜਿਹੜਾ ਇੱਕ ਸਕੈਂਡਲ ਬਣਿਆ ਔਰ ਇਹਦੇ 'ਚ ਬਹੁਤ ਵੱਡਾ ਰੋਲ ਜਿੱਥੇ ਬਾਹਰਲੇ ਮੀਡੀਆ ਔਰ ਦੂਜੇ ਉਹਨਾਂ ਦੇ ਨੈਟਵਰਕ ਨੇ ਇਸ ਸਾਰੇ ਨੂੰ ਇਨਵੈਸਟੀਗੇਟ ਕੀਤਾ, ਉੱਥੇ ਦਾ ਪ੍ਰਿੰਟ ਜਿਸ ਦਾ ਇਸ ਵੇਲੇ ਐਡੀਟਰ ਦੇ ਤੌਰ ਤੇ ਸਿਧਾਰਥ ਵਰਦਰਾਜਨ ਕਾਫੀ ਇੱਕ ਬਰੇਵ ਬੋਲਡ ਜਰਨਲਿਸਟ ਹੈ ਔਰ ਮੈਂ ਬੇਸ਼ੱਕ ਮੇਰਾ ਹੁਣ ਤੱਕ ਕਦੇ ਉੱਥੇ ਹੁੰਦਿਆਂ ਰਾਬਤਾ ਨਹੀਂ ਹੋਇਆ। ਮੈਨੂੰ ਯਾਦ ਹੈ ਕਿ 1992 ਦੇ ਵਿੱਚ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਤੇ ਨਿਊਯਾਰਕ ਮੈਂ ਆਇਆ ਹੋਇਆ ਸੀ ਕੈਲੀਫੋਰਨੀਆ ਤੋਂ, ਤੇ ਇੱਥੇ ਥਰਡ ਵਰਲਡ ਬ੍ਰੌਡਕਾਸਟਿੰਗ ਦੇ ਥੱਲੇ ਇੱਕ ਟੀਵੀ ਚੈਨਲ ਸੀ, ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਦੇ ਲਈ ਸੱਦਿਆ ਕਿਉਂਕਿ ਉਹ ਉਸ ਪੈਨਲ ਦੇ ਵਿੱਚ ਉਹਨਾਂ ਨੇ ਟਾਈਮਜ਼ ਆਫ ਇੰਡੀਆ ਦੀ ਜਿਹੜੀ ਰਿਪੋਰਟਰ ਸੀ ਅਮਰੀਕਾ 'ਚ ਉਹਨੂੰ ਦਾਵਤ ਦਿੱਤੀ ਹੋਈ ਸੀ। ਇੱਕ ਸ਼ੰਕਰਾਚਾਰੀਆ ਕਿਸੇ ਮੱਠ ਦਾ ਉਹ ਵਿਜ਼ਿਟ ਕਰ ਰਿਹਾ ਸੀ, ਉਹ ਜਿਹੜਾ ਉਹਨੂੰ ਇਨਵਾਈਟ ਕੀਤਾ ਹੋਇਆ ਸੀ ਔਰ ਮੈਨੂੰ ਇਨਵਾਈਟ ਕੀਤਾ ਜਾ ਰਿਹਾ। ਸਿਧਾਰਥ ਵਰਦਰਾਜਨ ਜਿਹੜੇ ਹੁਣ ਇਸ ਆਰਟੀਕਲ ਨੂੰ ਜਾਂ ਇਸ ਸਾਰੇ ਦੇ ਵਿੱਚ ਉਹਨਾਂ ਦਾ ਉੱਥੇ ਵੱਡਾ ਨਾਂ ਹੈ, ਉਹ ਇੱਥੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ PhD ਕਰਦੇ ਸੀ। ਸੋ ਉਹਨਾਂ ਨੇ ਇੰਡੀਅਨ ਪ੍ਰੋਗਰੈਸਿਵ ਜਿਹੜੀ ਹੈ ਕੋਈ ਯੂਨੀਅਨ ਨਾਂ ਦੀ ਜਥੇਬੰਦੀ ਉਹਨਾਂ ਦੀ ਸੀ, ਉਹਦੇ ਬਿਹਾਫ ਦੇ ਉੱਤੇ ਸਿਧਾਰਥ ਵਰਦਰਾਜਨ ਵੀ ਉਸ ਪੈਨਲ ਦੇ ਵਿੱਚ ਸੀ ਔਰ ਮੈਨੂੰ ਯਾਦ ਹੈ ਕਿ ਵੀ ਉਹਨਾਂ ਅਪਰੋਚ ਉਹਨਾਂ ਦੀ ਫੇਅਰ ਸੀ। ਬੇਸ਼ੱਕ ਉਹ ਲੈਫਟਿਸਟ ਐਂਗਲ ਤੋਂ ਬਹੁਤ ਸਾਰੀ ਸਿਚੁਏਸ਼ਨ ਨੂੰ, ਕਿਉਂਕਿ ਬਾਬਰੀ ਮਸਜਿਦ ਦੇ ਦੁਆਲੇ ਹੀ ਉਹ ਡਿਸਕਸ਼ਨ ਘੁੰਮ ਰਹੀ ਸੀ, ਲੇਕਿਨ ਮੈਨੂੰ ਉਦੋਂ ਵੀ ਇਹ ਲੱਗਾ ਸੀ ਕਿ ਭਾਈ ਇਸ ਨੌਜਵਾਨ ਦੇ ਵਿੱਚ ਕਿਤੇ ਨਾ, ਉਦੋਂ ਅਸੀਂ ਵੀ ਵੈਸੇ ਨੌਜਵਾਨ ਸੀ, ਕਿ ਵੀ ਕਿਤੇ ਨਾ ਕਿਤੇ ਜਿਹੜਾ ਹੈ ਉਹ ਪੱਤਰਕਾਰਤਾ ਵਾਲੇ ਗੁਣ ਵੀ ਨੇ, ਸੱਚ ਦੀ ਤਹਿ ਤੱਕ ਜਾਣ ਦੀ ਗੱਲ ਵੀ ਹੈ। ਹਾਲਾਂਕਿ ਜਿਹੜਾ ਹਿੰਦੂਤਵਾ ਦਾ ਕਲੀਅਰ ਏਜੰਡਾ ਬਾਬਰੀ ਮਸਜਿਦ ਨਾਲ ਸੰਬੰਧਿਤ ਸੀ, ਜੋ ਉਹਨਾਂ ਨੇ ਉਹਨੂੰ ਢਾਹ ਕੇ ਜਿਹੜਾ ਉਹ ਇੰਪਲੀਮੈਂਟ ਕੀਤਾ ਹੈ। ਮੈਂ ਉਸ ਤੋਂ ਬਾਅਦ ਜਦੋਂ ਕਦੇ ਦੁਬਾਰਾ ਡਾਕਟਰ ਰਣਜੀਤ ਸਿੰਘ ਹਮੇਸ਼ਾ ਐਡਮਾਇਰ ਕਰਦੇ ਸੀ, ਉਹਨਾਂ ਨੇ ਵੀ ਪਹਿਲੀ ਵਾਰ ਮੈਨੂੰ ਇਸ ਲੈਵਲ ਦੀ ਪੈਨਲ ਡਿਸਕਸ਼ਨ 'ਚ ਬਾਹਰਲਿਆਂ ਨਾਲ ਆਰਗੂ ਕਰਦੇ ਦੇਖਿਆ ਸੀ ਔਰ ਬਾਅਦ 'ਚ ਜਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਔਰ ਇਹ ਉਦੋਂ ਸਰਕਾਰ ਵੱਲੋਂ ਕਿਹਾ ਗਿਆ ਜੀ ਅਸੀਂ ਦੁਬਾਰਾ ਇਹਦੀ ਮੁੜ ਉਸਾਰੀ ਹੋਏਗੀ ਇਹ ਉਹ, ਤੇ ਮੈਂ ਜੋ ਵੀ ਉਦੋਂ ਵਿਊ ਦਿੱਤਾ ਉਹ ਅੱਜ ਵੀ ਜੇ ਇਸ ਨੂੰ ਆਲਮੋਸਟ 30 ਸਾਲ ਬਾਅਦ ਵੀ ਜੇ ਅਸੀਂ ਦੇਖੀਏ 30-32 ਸਾਲ ਬਾਅਦ,
तो एक नुकता ਜਿਹੜਾ ਇਹ ਬਰਾਬਰ ਸੀ ਔਰ ਉਹਦੇ 'ਚ ਮੈਂ ਕਿਹਾ ਸੀ ਕਿ ਭਾਈ ਇਹਨਾਂ ਦਾ ਜਿਹੜਾ ਟਾਰਗੇਟ ਹੈ ਇਹ ਬਾਬਰੀ ਮਸਜਿਦ ਤਾਂ ਬਿਗਨਿੰਗ ਹੈ, ਮਥੁਰਾ ਔਰ ਕਾਸ਼ੀ ਇਹ ਉਹਨਾਂ ਦਾ ਨੈਕਸਟ ਹੋਏਗਾ। ਹਾਲਾਂ ਸਿਧਾਰਥ ਵਰਦਰਾਜਨ ਜਿਹੜੇ ਕਿ ਕੰਡੈਮ ਕਰ ਰਹੇ ਸੀ ਬੀਜੇਪੀ ਨੂੰ ਇਹ ਸਾਰੇ ਦੇ ਲਈ, ਪਰ ਉਹ ਇਹ ਸਮਝਦੇ ਸੀ ਕਿ ਵੀ ਇਹ ਇੱਕ ਆਪਣੇ ਆਪ 'ਚ ਇਕੱਲਾ ਜਿਹਾ ਵਾਕਿਆ ਹੈ ਭਾਰਤ ਦੇ ਵਿੱਚ ਜਿਹੜੀ ਥਰਸਟ ਹੈ ਆਮ ਲੋਕਾਂ ਦੀ, ਜਿਹੜੀ ਕਿ ਸੈਕੂਲਰ ਕਨਸਟੀਟਿਊਸ਼ਨ 'ਚ ਹੈ, ਲੋਕਾਂ ਦਾ ਮਿਜ਼ਾਜ ਜਿਹੜਾ ਉਹ ਸੈਕੂਲਰ ਹੈ ਔਰ ਇਹਦੇ ਨਾਲ ਇਹਨਾਂ ਨੂੰ ਕੋਈ ਸਿਆਸੀ बढ़त नहीं मिलेगी। ਹਾਲਾਂ ਸਿਆਸੀ ਤੌਰ ਤੇ ਉਹ ਗਲਤ ਸਾਬਤ ਹੋਏ ਕਿਉਂਕਿ ਅੱਜ ਉਹੀ 1992 ਚ ਜਿਨ੍ਹਾਂ ਨੇ ਇਹ ਕਾਰਾ ਕੀਤਾ, ਕਿਵੇਂ ਉਹ 3 ਸੀਟਾਂ ਜਿਹੜੀਆਂ 1985 ਦੀ ਪਾਰਲੀਮੈਂਟ 'ਚ ਉਹਨਾਂ ਕੋਲ ਸੀ ਉਸ ਤੋਂ ਅੱਜ 2/3 ਦੇ ਨੇੜੇ ਤੇੜੇ 2019 ਤੱਕ ਪਹੁੰਚੇ ਔਰ ਕਿਵੇਂ ਅੱਜ ਭਾਰਤ ਬਿਲਕੁਲ ਹਿੰਦੂਤਵੀ ਨੇਸ਼ਨ ਬਣ ਚੁੱਕਾ ਹੈ। ਪਰ ਸਿਧਾਰਥ ਵਰਦਰਾਜਨ ਨੇ ਪਿੱਛੇ ਜਾ ਕੇ ਫਿਰ ਉਹ ਸ਼ਾਇਦ ਹਿੰਦੂ ਅਖਬਾਰ 'ਚ ਵੀ ਸਬ ਐਡੀਟਰ ਰਹੇ, ਹੋਰ ਵੀ ਰਹੇ। ਮੈਂ ਇਸ ਲਈ ਵੀ ਬੈਕਗਰਾਊਂਡ ਦਿੱਤੀ ਹੈ ਕਿ ਜਿਸ ਲੈਵਲ ਦਾ ਈਵਨ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਇਨਵੈਸਟੀਗੇਟਿਵ ਜਰਨਲਿਜ਼ਮ ਕੀਤਾ ਜੀ, ਮੈਂ ਆਪਣੀ ਟੀਮ ਨੂੰ ਵੀ, ਮੇਰੀ ਹਮੇਸ਼ਾ ਇਹ ਚਾਹਨਾ ਰਹੀ ਹੈ ਉੱਥੇ ਵੀ ਇੱਥੇ ਵੀ, ਜਿਹੜੀ ਕਦੇ ਪੂਰੀ ਨਹੀਂ ਹੋਈ ਕਿ ਭਾਈ ਖਬਰਾਂ ਤਾਂ ਉਹ ਖਬਰ ਨਹੀਂ ਹੁੰਦੀ ਜਿਹੜੀ ਆਲਰੇਡੀ ਸਾਹਮਣੇ ਹੈ, ਉਹ ਤਾਂ ਕੋਈ ਵੀ ਕਹਿ ਸਕਦਾ। ਔਰ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਨੇ ਜਾਂ ਜਿਹਦੇ ਕੋਲ ਇੱਕ ਈਵਨ ਆ ਜਿਹੜੇ ਟੈਲੀਫੋਨਾਂ ਦੇ ਕੈਮਰੇ ਨੇ ਉਹ ਵੱਡੇ ਕੈਮਰਿਆਂ ਨਾਲੋਂ ਬਿਹਤਰ ਨੇ, ਉਹ ਤਾਂ ਸਾਰੇ ਪਾਸੇ ਜਾਂਦਾ। ਜੇ ਜਰਨਲਿਜ਼ਮ ਹੈ ਜਾਂ ਕੋਈ ਗੱਲ ਹੈ ਤੇ ਗੱਲ ਦੀ ਤਹਿ ਤੱਕ ਜਾ ਕੇ ਉਸ ਇਸ਼ੂ ਨੂੰ ਜਿਸ ਦੇ ਉੱਤੇ ਬਾਕੀ ਜਿਹੜੇ ਨੇ ਉਹ ਮਿੱਟੀ ਪਾਉਣਾ ਚਾਹੁੰਦੇ ਨੇ ਉਹਨੂੰ ਡਿੱਗ ਕਰਕੇ ਲਿਆਉਣਾ ਔਰ ਸਭ ਤੋਂ ਵੱਡੀ ਤਾਕਤ ਨੂੰ ਵੰਗਾਰਨ ਦੀ ਗੱਲ ਔਰ ਟਾਈਮਲੀ ਜਿਹੜੀ ਹੈ ਜਿਹਨੂੰ ਇਨਵੈਸਟੀਗੇਟਿਵ ਜਰਨਲਿਜ਼ਮ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ। ਜਿਵੇਂ ਅਮਰੀਕਾ ਦੇ ਜਿਹਨਾਂ ਜਰਨਲਿਸਟਾਂ ਨੇ ਵਾਟਰਗੇਟ ਸਕੈਂਡਲ ਸਾਹਮਣੇ ਲਿਆਂਦਾ ਔਰ ਜ਼ਾਹਰ ਹੈ ਕਿ ਵਾਟਰਗੇਟ ਪ੍ਰੈਜ਼ੀਡੈਂਟ ਰੀਗਨ ਦੇ ਰਿਜ਼ਾਈਨ ਦਾ ਕਾਰਨ ਬਣਿਆ, ਅਦਰਵਾਈਜ਼ ਉਹਦੀ ਇੰਪੀਚਮੈਂਟ ਹੋਣੀ ਸੀ। ਹੁਣ ਉਹ ਵੀ ਜਰਨਲਿਸਟ ਸੀ, ਵਾਸ਼ਿੰਗਟਨ ਪੋਸਟ ਦਾ ਹੈ, ਜਿਨ੍ਹਾਂ ਨੇ ਉਸ ਸਟੋਰੀ ਨੂੰ ਕੱਢਿਆ, ਫੋਲੋ ਕੀਤਾ, ਉਸ ਕਨਕਲੂਸਿਵ ਐਂਡ ਤੱਕ ਲਿਆਂਦਾ। ਔਰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਜੇ ਅਸੀਂ ਇਹ ਦੇਖੀਏ ਕਿ ਬਹੁਤ ਵਾਰ ਜਿਹੜੀਆਂ ਜਿੱਥੇ ਸਭ ਤੋਂ ਟਰਬਲਡ ਸਪਾਟਸ ਹੁੰਦੇ ਨੇ, ਅੱਗਾਂ ਲੱਗੀਆਂ ਹੁੰਦੀਆਂ ਨੇ, ਜੰਗਾਂ ਚੱਲ ਰਹੀਆਂ ਹੁੰਦੀਆਂ ਨੇ, ਜਰਨਲਿਸਟ ਸਭ ਤੋਂ ਜ਼ਿਆਦਾ ਮਾਰੇ ਜਾਂਦੇ ਨੇ ਉਹਦੇ 'ਚ। ਪਰ ਉਹ ਮਕਸਦ ਹੀ ਜਰਨਲਿਜ਼ਮ ਇੱਕ ਨੌਕਰੀ ਨਹੀਂ ਹੈ, ਇਹ ਇੱਕ ਇਸ਼ਕ ਹੈ ਕਿ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਸੱਚਾਈ ਨੂੰ ਸਾਹਮਣੇ ਲਿਆਉਣਾ, ਸੱਚਾਈ ਨੂੰ ਬਾਹਰ ਲਿਆਉਣਾ, ਉਹਦੀ ਤੁਹਾਨੂੰ ਕੀਮਤ ਵੀ ਪੇ ਕਰਨੀ ਪੈਂਦੀ ਹੈ। ਜਿਵੇਂ ਪਿੱਛੇ ਜੇ ਅਮਰੀਕਨ ਜਿਹੜੀ ਸਿਟੀਜ਼ਨ ਲੇਕਿਨ ਫਲਸਤੀਨੀ ਮੂਲ ਦੀ ਜਰਨਲਿਸਟ ਇਜ਼ਰਾਈਲੀ ਏਜੰਸੀਆਂ ਨੇ ਕਵਰੇਜ ਕਰਦਿਆਂ ਮਾਰੀ ਔਰ ਉਸ ਦੀ ਬੇਸ਼ੱਕ ਜਰਨਲਿਸਟਾਂ ਨੇ ਜਾਂ ਕਮੇਟੀ ਫਾਰ ਪ੍ਰੋਟੈਕਸ਼ਨ ਆਫ ਜਰਨਲਿਸਟ ਜਾਂ ਦੂਜਿਆਂ ਨੇ ਗੱਲ ਕੀਤੀ, ਲੇਕਿਨ ਇਹਦੇ ਬਾਵਜੂਦ ਕਿ ਇਹ ਅਮਰੀਕਾ ਦੇ ਨਾਲ ਉਹ ਅਮਰੀਕਾ ਦੀ ਸ਼ਾਇਦ ਗ੍ਰੀਨ ਕਾਰਡ ਹੋਲਡਰ ਸੀ, ਬਾਈਡਨ ਤੋਂ ਹੁਣ ਮੰਗ ਕੀਤੀ ਗਈ ਸੀ ਕਿ ਉਹਨੇ ਇਜ਼ਰਾਈਲ ਜਾਣਾ, ਉਹਦਾ ਵੀ ਸਵਾਲ ਚੁੱਕੇ ਜਿੱਥੇ ਖੁਸ਼ਕੀ ਦਾ ਔਰ ਦੂਸਰੇ ਦਾ ਸਾਊਦੀ ਅਰੇਬੀਆ ਦੇ ਨਾਲ ਚੁੱਕਣ ਦੀ ਲਾਈਨ ਸੀ ਖੁਸ਼ੋਗੀ, ਪਰ ਇਹਨਾਂ ਨੇ ਉਹ ਗੱਲ ਕੀਤੀ ਨਹੀਂ ਹੈ। ਸੋ ਮੈਂ ਇਹ ਸੈਗਮੈਂਟ ਜਿਹੜਾ ਇਨ ਐਡਮੀਰੇਸ਼ਨ ਹੀ ਕਰ ਰਿਹਾ ਔਰ ਬੇਸ਼ੱਕ ਇਹਦੇ ਸਾਡੇ ਕੋਲ ਕੁਝ ਕਹਿਣ ਨੂੰ ਨਹੀਂ ਹੈ। ਮੈਂ ਆਲਮੋਸਟ ਜੋ ਉਹਨਾਂ ਦੀ ਵਰਜਨ ਹੈ, ਕਿਉਂਕਿ ਜਦੋਂ ਇਹ ਪੈਗਾਸਸ ਦਾ ਪੂਰਾ ਖਿਲਾਰਾ ਪੈ ਜਾਂਦਾ ਹੈ ਔਰ ਫਿਰ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਜਾਂਦੀ ਹੈ, ਸੁਪਰੀਮ ਕੋਰਟ ਇਹਦੇ ਲਈ ਸਪੈਸ਼ਲੀ ਜੱਜ ਮਾਰਕ ਕਰਦਾ ਹੈ। ਉਹਨੇ ਇਹ ਕਹਿ ਕੇ ਹਾਲਾਂ ਇੰਡੀਅਨ ਗਵਰਨਮੈਂਟ ਨੇ ਪਹਿਲੀ ਸਟੇਜ ਤੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਜੀ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ, ਇਹਦੇ 'ਚ ਨੈਸ਼ਨਲ ਸਿਕਿਉਰਿਟੀ ਇਨਵੋਲਵ ਹੈ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਜੇ ਫੰਡਾਮੈਂਟਲ ਰਾਈਟਸ ਦੀ ਗੱਲ ਆਉਂਦੀ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਸਿਟੀਜ਼ਨ ਦੀ ਜਿਹੜੀ ਹੈ ਪ੍ਰਾਈਵੇਸੀ ਨੂੰ ਜਿਹੜਾ ਉਹ ਵਾਇਓਲੇਟ ਕਰਦੇ ਹੋ, ਉਹਦੀ ਮਰਜ਼ੀ ਦੇ ਖਿਲਾਫ ਉਸ ਦੇ ਉੱਤੇ ਤੁਸੀਂ ਜਿਹੜਾ ਹੈ ਉਹ ਜਸੂਸੀ ਕਰ ਰਹੇ ਹੋ ਔਰ ਉਹਦੇ ਫੋਨਾਂ 'ਚ ਤੁਸੀਂ ਵੜ ਗਏ ਹੋ, ਫਿਰ ਇਹ ਨੈਸ਼ਨਲ ਸਿਕਿਉਰਿਟੀ ਇਸ਼ੂ ਨਹੀਂ ਹੈ, ਇਹ ਪਰਸਨਲ ਫੰਡਾਮੈਂਟਲ ਰਾਈਟ ਇਸ਼ੂ ਹੈ। ਹੁਣ ਜ਼ਾਹਰ ਹੈ ਵੀ ਗਵਰਨਮੈਂਟ ਤਾਂ ਕਾਬੂ ਆਈ ਥੋੜ੍ਹੀ ਜਿਹੀ, ਲੇਕਿਨ ਜਿਹੜੇ ਜੱਜ ਜਾਂ ਦੂਜੇ ਨੇ ਇਹ ਹੁਣ 2017 ਤੋਂ ਅਸੀਂ ਗੱਲ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਜਿਹੜਾ ਆਲਮੋਸਟ ਹੁਣ ਸ਼ਾਇਦ 1.5 ਜਾਂ 2 ਸਾਲ ਇਸ ਇਨਕੁਆਰੀ ਨੂੰ ਵੀ ਹੋ ਚੁੱਕੇ ਹੋਣਗੇ ਔਰ ਉਹਦੇ ਥੱਲੇ ਲੋਅਰ ਲੈਵਲ ਦੇ, ਜੂਨੀਅਰ ਲੈਵਲ ਦੇ ਜਿਹੜੇ ਸੈਕਟਰੀ, ਅੰਡਰ ਸੈਕਟਰੀ ਇਹ ਉਹ ਉਹਨਾਂ ਦੇ, ਕਿਉਂਕਿ ਜੋ ਵੀ ਸੁਪਰੀਮ ਕੋਰਟ ਦੇ ਸਾਹਮਣੇ ਜਦੋਂ ਇਸ ਲੈਵਲ ਤੇ ਇਨਕੁਆਰੀ ਹੁੰਦੀ ਹੈ ਤੁਸੀਂ ਕਹਿੰਦੇ ਹੋ ਉਹ ਓਥ ਲੈ ਕੇ ਕਹਿੰਦੇ ਹੋ ਔਰ ਜੇ ਤੁਸੀਂ ਉਹਨੂੰ ਵਾਇਓਲੇਟ ਕਰਦੇ ਹੋ ਤੇ ਪਰਜਰੀ ਦੇ ਵਿੱਚ ਆਉਂਦਾ ਹੈ ਔਰ ਉਹਦੀ ਸਜ਼ਾ ਹੁੰਦੀ ਹੈ।
ਇਹ ਕਿ ਕਾਨੂੰਨ ਦਾ ਤੁਸੀਂ ਜਿਹੜਾ ਹੈ ਉਹ ਇਸ ਲਈ ਅੰਡਰ ਓਥ ਜਿਹੜਾ ਹੈ ਉਹ ਬਹੁਤ ਅਹਿਮ ਹੁੰਦਾ ਹੈ ਅਦਰਵਾਈਜ਼। ਔਰ ਹੁਣ ਜਿਹੜੀ ਇੱਕ ਗੱਲ ਇਸ ਸਿਧਾਰਥ ਵਰਦਰਾਜਨ ਇਸ ਆਰਟੀਕਲ 'ਚ ਇਹ ਕਹਿੰਦੇ ਨੇ ਕਿ ਵੀ ਇਹ ਜਿਹੜੀ ਸਾਰੀ ਇਨਵੈਸਟੀਗੇਸ਼ਨ ਜੂਨੀਅਰ ਲੈਵਲ ਸੈਕਟਰੀ ਜਾਂ ਦੂਜਿਆਂ ਨੇ ਕੀ ਕਿਹਾ ਕੀ ਨਹੀਂ ਉਹ ਮੈਟਰ ਨਹੀਂ ਕਰਦਾ। ਉਹਨਾਂ ਨੇ ਹੈਡਲਾਈਨ ਇਹ ਦਿੱਤਾ ਹੈ ਕਿ 10 men hold Modi's Pegasus secrets. The Supreme Court must compel them to come clean. ਉਹਨੇ ਕਿਹਾ ਇਹ ਬਾਕੀ ਜੂਨੀਅਰ ਸੈਕਟਰੀਆਂ ਦੂਜਿਆਂ ਤੀਜਿਆਂ ਦੇ ਲੈਵਲ ਨਹੀਂ, 10 ਬੰਦੇ ਨੇ ਮੋਦੀ ਤੋਂ ਇਲਾਵਾ ਜਿਨ੍ਹਾਂ ਦੇ ਕੋਲ ਸਾਰਾ ਭੇਤ ਹੈ ਪੈਗਾਸਸ ਦਾ, ਔਰ ਸੁਪਰੀਮ ਕੋਰਟ ਨੂੰ ਇਹਨਾਂ ਨੂੰ ਤਲਬ ਕਰਨਾ ਚਾਹੀਦਾ ਹੈ ਕਿ ਅੰਡਰ ਓਥ ਇਹ ਸਾਰੇ ਭੇਤ ਨੂੰ ਖੋਲ੍ਹਣ ਕਿ ਭਾਈ ਕਿਵੇਂ ਇਹ ਸਾਰੇ ਦਾ ਇਹ ਖਰੀਦਿਆ ਗਿਆ, ਕਿਵੇਂ ਇਹਦਾ ਮਿਸਯੂਜ਼ ਹੋਇਆ। ਸੋ ਕੁਛ ਹਿੱਸੇ ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਜਿਹੜੀ ਫਰੰਟ ਪੇਜ ਪਿਕਚਰ ਵੀ ਹੈ ਉਹਨਾਂ ਦੱਸਾਂ ਦੀ, ਉਹਨਾਂ ਦੇ ਵਿੱਚ ਜਿਹੜਾ ਟੌਪ ਦੇ ਉੱਤੇ ਹੈ ਉਹ ਜ਼ਾਹਰ ਹੈ ਔਰ ਉਹਦੇ 'ਚ ਉਹਨਾਂ ਨੇ ਸ਼ੁਰੂਆਤ ਹੀ ਇਸ ਆਰਟੀਕਲ ਦੀ ਕੀਤੀ ਕਿ ਬਈ ਇਹ ਜੋ ਮੈਂ ਬਰੀਫ ਕੀਤਾ ਉਹਦੇ ਨਾਲ ਹੀ ਹੈ ਕਿ ਵੀ ਕਿਵੇਂ ਨਰਿੰਦਰ ਮੋਦੀ ਗਵਰਨਮੈਂਟ ਨੇ ਪੈਗਾਸਸ ਦਾ ਇਸਤੇਮਾਲ ਜਿਹੜਾ ਪੋਲੀਟੀਕਲ ਲੀਡਰਸ, ਆਪੋਜੀਸ਼ਨ ਲੀਡਰਸ, ਜਰਨਲਿਸਟ ਐਂਡ ਅਦਰਸ ਇਹ ਸਾਰਿਆਂ ਦੇ ਉੱਤੇ ਕੀਤਾ। ਔਰ ਪਿਛਲੇ ਸਾਲ ਹੀ ਇਸ ਦੀ ਜਿਹੜੀ ਹੈ ਇਨਕੁਆਇਰੀ ਜਦੋਂ ਚੀਫ ਜਸਟਿਸ ਇੰਡੀਆ NV ਰਮਨ ਨੇ ਇਨਕੁਆਇਰੀ ਮਾਰਕ ਕੀਤੀ ਤਾਂ ਇਹਨੂੰ ਵੈਲਕਮ ਕੀਤਾ ਗਿਆ ਸੀ। ਫਿਰ ਇੱਕ ਟੈਕਨੀਕਲ ਕਮੇਟੀ ਦੇ ਨਾਂ ਥੱਲੇ ਉਹਨਾਂ ਨੇ ਜਿਹੜੀ ਹੈ ਇਹ ਆਪਣੀ ਰਿਪੋਰਟ ਸਬਮਿਟ ਕਰਨ ਦੇ ਲਈ ਜਸਟਿਸ RV ਰਵਿੰਦਰਨ ਉਹਨਾਂ ਦੀ ਸਾਬਕਾ ਫਾਰਮਰ ਜੱਜ ਨੇ ਸੁਪਰੀਮ ਕੋਰਟ ਦੇ, ਉਹਨਾਂ ਦੇ ਥੱਲੇ ਇੱਕ ਕਮੇਟੀ ਟੈਕਨੀਕਲ ਬਣਾਈ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਸਿਵਿਲੀਅਨਸ ਤੋਂ ਜਿਹੜੇ ਨੇ ਉਹ ਉਹਨਾਂ ਦੀਆਂ ਟੈਸਟੀਮਨੀਜ਼ ਲਈਆਂ ਨੇ ਕਿ ਕਿਵੇਂ ਕਿਵੇਂ ਜਿਹੜੀ ਹੈ ਇਹ ਸਾਰੇ ਦੀ ਵਰਤੋਂ ਹੋਈ। ਲੇਕਿਨ ਸਿਧਾਰਥ ਵਰਦਰਾਜਨ ਦਾ ਬੜਾ ਕਲੀਅਰਲੀ ਕਹਿਣਾ ਹੈ ਕਿ ਵੀ ਇਹ ਜਿਹੜਾ ਇਸ਼ੂ ਹੈ ਇਸ ਦੇ ਉੱਤੇ ਇਹ ਜੂਨੀਅਰ ਲੈਵਲ ਦੇ ਲੋਕਾਂ ਦੀ ਗੱਲ ਨਹੀਂ ਹੈ। 10 ਜਿਹੜੇ ਮੇਨ ਨੇ ਕਿਉਂਕਿ ਇਹ ਮਿਲਟਰੀ ਗ੍ਰੇਡ ਸਪਾਈਵੇਅਰ ਸੀ ਜਿਹੜਾ ਕਿ ਈਵਨ ਪਰਸਨਲ ਸਪਾਈਂਗ ਦੇ ਲਈ ਇਸਤੇਮਾਲ ਕੀਤਾ ਗਿਆ ਔਰ ਇਹ ਜਿਹੜੇ ਹੁਣ ਇਹਨੂੰ ਇਨਕੁਆਇਰ ਕਰ ਰਹੇ ਨੇ ਜਸਟਿਸ ਰਵਿੰਦਰਮ ਉਹ ਨੋਟਿਸ ਇਸ਼ੂ ਕਰਨ ਇਹਨਾਂ 10 ਸ਼ਖਸੀਅਤਾਂ ਨੂੰ ਕਿ ਅੰਡਰ ਓਥ ਆ ਕੇ ਉਹ ਕਹਿਣ ਤੇ ਹਕੀਕਤ ਬਾਹਰ ਆਏਗੀ। ਔਰ ਜਿਹੜੇ 10 ਟੌਪ ਇੰਡੀਵਿਜੂਅਲ ਉਹਨਾਂ ਨੇ ਮਾਰਕ ਕੀਤੇ ਨੇ, ਸਭ ਤੋਂ ਜਿਹਨੂੰ ਸਰੇ ਫਰਿਸਤ ਕਹਿੰਦੇ ਨੇ ਉਹ ਅਜੀਤ ਡੋਵਲ ਹੈ, ਅਜੀਤ ਕੁਮਾਰ ਡੋਵਲ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਔਰ ਉਹਨਾਂ ਨੇ ਆਪਣੇ ਆਰਟੀਕਲ 'ਚ ਜਿਹੜਾ ਇੰਟੈਲੀਜੈਂਸ ਜ਼ਾਰ ਕਿਹਾ ਕਿ ਬਈ, ਔਰ ਮੈਂ ਤਾਂ ਇਹਨੂੰ ਸਾਰਾ ਹੀ ਇਸ ਵੇਲੇ ਜੇ ਹਕੂਮਤ ਰਨ ਕਰ ਰਿਹਾ ਮੋਦੀ ਦੀ ਤੇ ਅਜੀਤ ਡੋਵਲ ਕਰ ਰਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਬੇਸ਼ੱਕ ਜਿਹੜੀ ਇੰਟੈਲੀਜੈਂਸ ਬਿਊਰੋ ਹੈ ਉਹ ਟੈਕਨੀਕਲੀ ਰਿਪੋਰਟ ਕਰਦਾ ਯੂਨੀਅਨ ਹੋਮ ਮਿਨਿਸਟਰ ਨੂੰ ਤੇ ਨੂੰ ਤੇ ਫਿਰ ਕੈਬਨਿਟ ਸੈਕਟਰੀ ਨੂੰ, ਫਿਰ ਪ੍ਰਾਈਮ ਮਿਨਿਸਟਰ ਨੂੰ, ਬਟ ਇਨ ਰਿਐਲਿਟੀ ਦਾ NSA ਡਰਾਈਵਸ ਬੋਥ ਸਪਾਈ ਏਜੰਸੀਜ਼। ਹੁਣ ਕਿਉਂਕਿ ਅਜੀਤ ਡੋਵਲ NSA ਦਾ ਵੀ ਹੈੱਡ ਹੈ, ਮਿਨਿਸਟਰ ਰੈਂਕ ਹੈ ਔਰ ਇਹ ਹੋਏ ਔਰ ਇੰਟੈਲੀਜੈਂਸ ਬਿਊਰੋ ਹੋਏ ਦੋਨੋਂ ਹੀ ਉਹਦੀ ਕਮਾਂਡ ਥੱਲੇ ਨੇ। ਔਰ ਈਵਨ ਜਿਹੜਾ ਇਹ ਸੌਦਾ ਸਪਾਈਵੇਅਰ ਦਾ ਹੋਇਆ ਹੈ ਇਸ ਆਰਟੀਕਲ ਦੇ ਮੁਤਾਬਕ ਕਿ ਮਾਰਚ 2017 ਦੇ ਵਿੱਚ ਅਜੀਤ ਡੋਵਲ ਤੈਲ ਅਵੀਵ ਗਿਆ to lay the groundwork for Prime Minister Narendra Modi's forthcoming visit to Israel. So this is probably when the basic agreement for the purchase of Pegasus was reached. So ਜਿਹੜਾ ਪਹਿਲਾ ਕਲਪਰੇਟ ਹੈ ਜਾਂ ਪਹਿਲਾ ਜਿਹੜਾ ਭੇਤੀ ਹੈ ਰਾਦਰ ਕਲਪਰੇਟ ਤੋਂ ਬਾਅਦ ਦੀ ਗੱਲ ਹੈ ਉਹ ਅਜੀਤ ਡੋਵਲ ਹੈ। ਔਰ ਫਿਰ ਉਹਨਾਂ ਨੇ ਇਹ ਸਾਰੀ ਕਹਾਣੀ ਅਜੀਤ ਡੋਵਲ ਦੇ ਉੱਤੇ ਕਿ ਵੀ ਕਿਵੇਂ ਜਿਹੜੇ ਨੇ ਉਸ ਦਾ ਇਸ ਦੇ ਵਿੱਚ ਰੋਲ ਹੈ, ਮੈਂ ਡੀਟੇਲਸ ਨਹੀਂ ਜਾਵਾਂਗਾ। ਫਿਰ ਉਹਨਾਂ ਨੇ ਦੂਸਰੇ ਔਰ ਤੀਸਰੇ ਜਿਹੜੇ ਜਿਨ੍ਹਾਂ ਨੂੰ ਕਿਹਾ ਕਿ ਵੀ ਤਲਬ ਕਰਕੇ ਅੰਡਰ ਓਥ ਲੈਣਾ ਚਾਹੀਦਾ ਹੈ, ਡਾਇਰੈਕਟਰਸ ਆਫ ਇੰਟੈਲੀਜੈਂਸ ਬਿਊਰੋ ਰਾਜੀਵ ਜੈਨ ਐਂਡ ਅਰਵਿੰਦ ਕੁਮਾਰ। ਔਰ ਇਹ ਦੋਨੋਂ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਔਰ ਇੰਟੈਲੀਜੈਂਸ ਬਿਊਰੋ ਦਾ ਇਹਦੇ 'ਚ ਜਿਹੜੇ ਉਸ ਪੀਰੀਅਡ ਦੇ ਡਾਇਰੈਕਟਰ ਸੀ ਜਿਨ੍ਹਾਂ ਦੇ ਕੋਲ ਇਹ ਸਾਰੀ ਜਾਣਕਾਰੀ ਹੈ ਕਿਉਂਕਿ ਇਹ ਜਿਹੜੀ ਪੈਗਾਸਸ ਪਰਚੇਜ਼ ਸੀ ਇਹ ਉਸੇ ਹੀ $2 ਬਿਲੀਅਨ ਵੈਪਨ ਡੀਲ ਜਿਹੜੀ ਇਜ਼ਰਾਈਲ ਦੇ ਨਾਲ ਕੀਤੀ ਉਹਦਾ ਹਿੱਸਾ ਹੀ ਸੀ ਕਿਉਂਕਿ ਇਟ ਵਾਜ਼ ਅ ਪਾਰਟ ਆਫ $2 ਬਿਲੀਅਨ ਆਰਮਸ ਡੀਲ ਬਿਟਵੀਨ ਇਜ਼ਰਾਈਲ ਐਂਡ ਇੰਡੀਅਨ ਗਵਰਨਮੈਂਟ। ਔਰ ਉਹਨਾਂ ਨੇ ਇਸ ਬਾਰੇ ਦਾ ਵਾਇਰ ਔਰ ਇਹ ਉਹਨਾਂ ਦੀ ਹੈ ਪਬਲੀਕੇਸ਼ਨ ਦਾ ਵਾਇਰ ਪ੍ਰਿੰਟ ਇਹ ਸਾਰੇ ਨੂੰ ਜਿਹੜਾ ਇੱਕੋ ਵੇਲੇ ਹੀ ਸਾਰਿਆਂ ਦੇ ਵਿੱਚ ਆਰਟੀਕਲ ਛਪਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇੰਡੀਅਨ ਬਿਊਰੋ ਆਫ ਇੰਟੈਲੀਜੈਂਸ ਹੈ ਇਹ ਇਸ ਦੇ ਲਈ ਉਹਨਾਂ ਨੇ ਕਿਹਾ ਸੀ ਆਪਣੀ ਕਮੇਟੀ ਕਿ ਵਨ ਇਜ਼ ਟੂ ਯੂਜ਼ ਇਟ ਓਨਲੀ ਬਾਈ ਇਟਸੈਲਫ
and if giving it to a third party to get prior written permission from Israeli Ministry of Defense ਕਿ ਜਦੋਂ ਡੀਲ ਵੀ ਕੀਤੀ ਇਜ਼ਰਾਈਲ ਨੇ, ਇੱਕ ਤਾਂ ਇਹ ਸੀ ਕਿ ਉਹ ਸਿਰਫ ਖੁਦ ਯੂਜ਼ ਕਰਨਗੇ, ਜੇ ਕਿਸੇ ਥਰਡ ਪਾਰਟੀ ਨੂੰ ਦੇਣਾ ਜਿਵੇਂ ਹੁਣ ਸਿਵਿਲੀਅਨਸ ਦੇ ਉੱਤੇ ਯੂਜ਼ ਹੋਇਆ ਤੇ ਇਜ਼ਰਾਈਲ ਦੀ ਮਿਨਿਸਟਰੀ ਆਫ ਡਿਫੈਂਸ ਦੀ ਕਲੀਅਰੈਂਸ ਚਾਹੀਦੀ ਹੋਏਗੀ। ਸੈਕੰਡ, ਟੂ ਯੂਜ਼ ਇਟ ਓਨਲੀ ਅਗੇਂਸਟ ਟੈਰਰਿਜ਼ਮ ਐਂਡ ਆਰਗੇਨਾਈਜ਼ਡ ਕ੍ਰਾਈਮ, ਸਿਰਫ ਇਹ ਉਹਨਾਂ ਦੇ ਉੱਤੇ ਜਿਹੜਾ ਅੱਖ ਰੱਖਣ ਦੇ ਲਈ। ਔਰ ਇਹ ਜਿਹੜਾ ਲੇਕਿਨ ਇਹਨਾਂ ਨੇ ਉਹ ਸਾਰੇ ਜਿਹੜੇ ਨਾਰਮ ਨੇ ਉਹ ਵਾਇਲੇਟ ਕੀਤੇ ਨੇ। ਫਿਰ ਚੌਥਾ ਔਰ ਪੰਜਵਾਂ ਜਿਹੜਾ ਉਹਨਾਂ ਨੇ ਦੋ ਪਰਸਨੈਲਿਟੀਜ਼ ਮਾਰਕ ਕੀਤੀਆਂ ਉਹ ਰਾਹ ਨਾਲ ਸੰਬੰਧਿਤ ਨੇ, ਰਿਸਰਚ ਐਂਡ ਐਨਾਲਿਸਿਸ ਵਿੰਗ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵਿਦ ਇਨ ਕੰਟਰੀ ਜਿਹੜੀ ਸਪਾਈਂਗ ਹੈ ਉਹ ਜਿਹੜਾ ਇੰਟੈਲੀਜੈਂਸ ਬਿਊਰੋ ਕਰਦੀ ਹੈ, ਔਰ ਆਊਟਸਾਈਡ ਮੁਲਕਾਂ ਦੇ ਵਿੱਚ ਜਿਹੜੀ ਸਾਰੀ ਇੰਟੈਲੀਜੈਂਸ ਗੈਦਰਿੰਗ ਹੈ ਉਹ ਰਾਹ ਕਰਦੀ ਹੈ। ਔਰ ਇਸ ਦਾ ਜਿਹੜਾ ਯੂਜ਼ ਹੈ ਪੈਗਾਸਸ ਦਾ ਵਿਦ ਇਨ ਕੰਟਰੀ ਵੀ ਕੀਤਾ ਗਿਆ, ਜਿਹੜੇ ਓਪੋਨੈਂਟ ਸੀ ਉਹਨਾਂ ਨੂੰ ਉਹਨਾਂ ਦੀ ਜਾਣਕਾਰੀ ਲੈਣ ਲਈ, ਔਰ ਬਾਹਰ ਵੀ ਕੀਤਾ ਗਿਆ। ਔਰ ਬਾਹਰ ਇਹ ਵੀ ਆਇਆ ਕਿ 70 ਦੇ ਕਰੀਬ ਜਿਹੜਾ ਇਹ ਹੈ ਪਾਕਿਸਤਾਨ ਨਾਲ ਜੁੜੇ ਹੋਏ, ਕਿਉਂਕਿ ਇਹ ਹੈ ਨਾ 300 ਫੋਨ ਜਿਹੜੇ ਨੰਬਰ ਸੀ ਉਹ ਪਾਕਿਸਤਾਨ ਦੇ, ਔਰ 1000 ਦੇ ਕਰੀਬ ਟੈਲੀਫੋਨ ਜਿਹੜੇ ਨੰਬਰ ਨੇ ਉਹ ਯੂਜ਼ ਹੋਏ ਪੰਜਾਬ, ਜਿਨ੍ਹਾਂ ਦੇ ਵਿੱਚ ਈਵਨ ਜਿਹੜੇ ਨੇ ਭੁਪਿੰਦਰ ਸਿੰਘ ਸੱਜਣ ਔਰ ਜਿਹੜੇ ਜਸਪਾਲ ਸਿੰਘ ਹੇਰਾ ਇਹਨਾਂ ਦੇ ਨਾਂ ਆਏ ਵੀ, ਕਿਉਂਕਿ ਇਹ ਪ੍ਰਿੰਟ ਔਰ ਵਾਇਰ ਔਰ ਇਹ ਸਾਰੇ ਉਸ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦਾ ਜਿਹੜੀ ਇਹਨਾਂ ਨੂੰ ਐਕਸਪੋਜ਼ ਕਰਨ ਵਾਲੀ ਇਨਵੈਸਟੀਗੇਟਿਵ ਟੀਮ ਹੈ ਉਹਦਾ ਹਿੱਸਾ ਸੀ। ਔਰ ਉਹਨਾਂ ਨੇ ਕਿਹਾ ਕਿ ਅਨਆਇਡੈਂਟੀਫਾਈਡ ਏਜੰਸੀ, ਕਿ ਵੀ ਇਹ ਹੁਣ ਅੰਡਰ ਓਥ ਪਤਾ ਲੱਗੇਗਾ ਕਿ ਕਿਹਨੇ ਕੀਤਾ, ਜਿਹਦੇ 'ਚ 1000 ਇੰਡੀਅਨ ਟੈਲੀਫੋਨ ਨੰਬਰਸ ਔਰ ਐਂਡ ਆਲਸੋ ਟਾਰਗੇਟਡ ਸਮ 300 ਪਾਕਿਸਤਾਨੀ ਵਨਸ। ਔਰ ਸਾਨੂੰ ਹਮੇਸ਼ਾ ਹੀ ਲੱਗਦਾ ਵੀ ਪਾਕਿਸਤਾਨ ਦੇ ਵਿੱਚ ਤਾਂ ਜਿਹੜੇ ਵੀ ਉਹਨਾਂ ਦੇ ਨੇ ਇਹਨਾਂ ਮਸਲਿਆਂ ਨੂੰ ਡੀਲ ਉਹ ਤਾਂ ਸੁੱਤੇ ਹੀ ਹੁੰਦੇ ਨੇ, ਉਹਨਾਂ ਨੇ ਕਦੇ ਇੰਡੀਆ ਨੂੰ ਇੰਟਰਨੈਸ਼ਨਲ ਫੋਰਮ ਤੇ ਐਕਸਪੋਜ਼ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕਿਉਂਕਿ ਪਤਾ ਨਹੀਂ ਉਹਨਾਂ ਦੇ ਕੀ ਆਪਣੇ ਇੰਟਰਸਟ ਨੇ ਜਾਂ ਉਹਨਾਂ ਦੇ ਵਿਚਲਾ ਪੈਟਰੀਓਟਿਜ਼ਮ ਨਹੀਂ ਹੈ। ਨਹੀਂ ਤਾਂ ਹੁਣ ਜੇ ਇੱਕ ਉਹਨਾਂ ਦੀ ਸਪਾਈ ਏਜੰਸੀ 300 ਇਸ ਕਿਸਮ ਦੇ ਨੰਬਰ ਪਾਕਿਸਤਾਨ ਦੇ ਯੂਜ਼, ਇਹ ਇਸ਼ੂ ਹੈ ਆਲਰੇਡੀ ਕੁਲਭੂਸ਼ਣ ਯਾਦਵ ਉਹਨਾਂ ਦੇ ਕੋਲ ਹੈ ਕਿ ਭਾਈ ਉਹਨਾਂ ਨੇ ਕਿਵੇਂ ਬਲੋਚਿਸਤਾਨ ਔਰ ਦੂਸਰੇ 'ਚ ਇੰਡੀਅਨ ਇੰਟੈਲੀਜੈਂਸ ਦਾ ਰੋਲ ਹੈ। ਫਿਰ ਜਿਹੜਾ ਹੈ ਉਹਨਾਂ ਨੇ, ਮੈਂ ਕੁਇਕਲੀ ਜਾ ਰਿਹਾ, 6, 7, 8 ਦੇ ਉੱਤੇ ਉਹਨਾਂ ਨੇ 3 ਹੋਮ ਸੈਕਟਰੀ, ਕਿਉਂਕਿ ਜਦੋਂ ਤੁਸੀਂ ਇੰਟੈਲੀਜੈਂਸ ਏਜੰਸੀਆਂ ਦਾ ਵਰਕਿੰਗ ਦੇਖਦੇ ਹੋ ਅੰਡਰ ਹੋਮ ਅਫੇਅਰਸ ਆਉਂਦਾ, ਉਹਨੂੰ ਫੁੱਲ ਫਲੈਜਡ ਹੋਮ ਸੈਕਟਰੀ ਰਨ ਕਰਦੇ ਨੇ। ਯੂਨੀਅਨ ਹੋਮ ਸੈਕਟਰੀ ਰਾਜੀਵ ਮਹਿਰਿਸ਼ੀ, ਰਾਜੀਵ ਗੌਬਾ ਤੇ ਅਜੇ KR ਭੱਲਾ, ਇਹ ਸਾਰੇ ਜਿਹੜੇ ਨੇ ਉਹਨਾਂ ਦਾ ਟਾਈਮ ਫਰੇਮ ਵੀ ਦਿੱਤਾ ਉਹਨਾਂ ਨੇ ਕਿ ਕਿਹੜਾ 2015 ਤੋਂ 17 ਤੱਕ ਸੀ, ਕਿਹੜਾ 2017 ਤੋਂ 19 ਤੋਂ ਸੀ, ਔਰ ਅਜੇ ਕੁਮਾਰ ਭੱਲਾ ਜਿਹੜਾ ਹੁਣ 2019 ਤੋਂ ਹੁਣ ਤੱਕ ਹੈ। ਔਰ ਫਿਰ ਇਹਨਾਂ ਦੇ ਉੱਤੇ ਆ ਜਾਂਦੇ ਨੇ ਵੱਡਾ ਨੈਟਵਰਕ ਕੈਬਨਿਟ ਸੈਕਟਰੀਜ਼। ਸੋ ਕੈਬਨਿਟ ਸੈਕਟਰੀ PK ਸਿਨਹਾ 2015 ਤੋਂ 2019 ਤੱਕ, ਤੇ ਅਗੇਨ ਰਾਜੀਵ ਗੌਬਾ ਜਿਹੜਾ 2019 'ਚ ਜਿਹੜਾ ਕੈਬਨਿਟ ਸੈਕਟਰੀ ਬਣਿਆ ਯੂਨੀਅਨ ਹੋਮ ਸੈਕਟਰੀ ਤੋਂ। ਔਰ ਅਖੀਰ ਦੇ ਵਿੱਚ ਜਿਹੜਾ 10ਵਾਂ ਉਹਨਾਂ ਨੇ ਮੇਨ ਨੇਮ ਕੀਤਾ ਉਹ ਹੋਮ ਮਿਨਿਸਟਰ ਅਮਿਤ ਸ਼ਾਹ। ਔਰ ਟਰਮ ਵੀ ਚਾਣਕਿਆ ਯੂਜ਼ ਕੀਤੇ ਉਹਨਾਂ ਨੇ ਕਿਹਾ ਵੀ ਜਦੋਂ ਜਿਹੜਾ ਪਹਿਲਾ ਉਸ ਪੀਰੀਅਡ 'ਚ ਸੀ ਰਾਜਨਾਥ ਸਿੰਘ, ਉਹਦੇ ਨਾਲ ਤਾਂ ਪ੍ਰੋਬੈਬਲੀ ਇਹਨਾਂ ਨੇ ਸ਼ੇਅਰ ਨਹੀਂ ਕੀਤਾ ਹੋਏਗਾ, ਪਰ ਜਦੋਂ ਤੋਂ ਅਮਿਤ ਸ਼ਾਹ ਜਿਹੜਾ ਹੈ ਉਹ ਨਾਰਥ ਬਲਾਕ ਦੇ ਵਿੱਚ 2019 ਦੀ ਇਲੈਕਸ਼ਨ ਤੋਂ ਬਾਅਦ ਉਹ ਬਣਦਾ ਔਰ ਉਹ ਹੋਮ ਮਿਨਿਸਟਰ ਬਣਦਾ, certainly the manner in which Congress leaders in Karnataka were hit with Pegasus in the run-up to the successful toppling of Siddharamaiah government, ਹੁਣ ਈਵਨ ਪੈਗਾਸਸ ਦਾ ਯੂਜ਼ ਕਰਕੇ ਉਹਨਾਂ ਨੇ ਕਾਂਗਰਸ ਦੀ ਸਿੱਧਾਰਮਈਆ ਦੀ ਕਮਾਂਡ ਥੱਲੇ ਚੀਫ ਮਿਨਿਸਟਰ ਸੀ, ਗਵਰਨਮੈਂਟ ਨੂੰ ਟੋਪਲ ਕੀਤਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਸਾਰੇ ਨੇ ਦੈਟ ਬੀਅਰਸ ਆਲ ਦਾ ਫੁੱਟਪ੍ਰਿੰਟਸ ਆਫ ਏ ਚਾਣਕਿਆ ਡਰਿਵਨ ਐਂਟਰਪ੍ਰਾਈਜ਼, ਇਹ ਚਾਣਕਿਆ ਮਾਈਂਡ ਦੀ ਗੱਲ ਹੀ ਹੈ। The same is true of the targeting of Prashant Kishore in the midst of 2021 West Bengal Assembly election। ਹੁਣ ਪ੍ਰਸ਼ਾਂਤ ਕਿਸ਼ੋਰ ਜਿਹਨੂੰ ਗੁਰੂ ਘੰਟਾਲ ਕਿਹਾ ਜਾਂਦਾ ਹੈ ਕਿ ਜੀ ਜੇ ਚੋਣ ਜਿੱਤਣੀ ਹੈ ਤਾਂ ਉਹਨੂੰ ਐਡਵਾਈਜ਼ਰ ਦੇ ਤੌਰ ਤੇ ਰੱਖਿਆ ਜਾਂਦਾ ਹੈ, ਉਹ ਪੂਰਾ ਉਹਨੂੰ ਗੂਗਲ ਕਿਹਾ ਜਾਂਦਾ ਹੈ। ਇਹ ਸਾਰੇ ਈਵਨ 2021 ਦੇ ਵਿੱਚ ਜਦੋਂ ਉਹ ਮਮਤਾ ਬੈਨਰਜੀ ਦਾ ਐਡਵਾਈਜ਼ਰ ਬਣਿਆ ਹੋਇਆ ਸੀ ਇਹ ਸਾਰੇ ਕੈਂਪੇਨ ਨੂੰ ਕਿਵੇਂ ਰਨ ਕਰਨਾ, ਉਹਦੇ ਨੂੰ ਵੀ ਜਿਹੜਾ ਸਪਾਈ ਕੀਤਾ ਜਾ ਰਿਹਾ ਸੀ। ਸੋ ਇਹ ਜਿਹੜੇ ਨੇ ਉਹਦੇ ਫੋਨ ਦੇ ਉਹਨਾਂ ਨੇ ਕਿਹਾ ਵੀ ਸਾਡੇ ਫੋਰੈਂਸਿਕ ਐਗਜ਼ਾਮੀਨੇਸ਼ਨ 'ਚ ਇਹ ਗੱਲ ਸਾਹਮਣੇ ਆਈ। If these 10 men insist on oath that government has not bought and used Pegasus,
this will raise embarrassing concerns about the national security establishment they represent. ਹੁਣ ਇਹ ਕਹਿ ਰਿਹਾ ਵੀ ਜੇ ਇਹਨਾਂ ਨੂੰ ਲਿਆ ਕੇ ਅੰਡਰ ਓਥ ਤੇ ਉਹ ਕਹਿੰਦੇ ਨੇ ਕਿ ਜੀ ਗਵਰਨਮੈਂਟ ਨੇ ਤਾਂ ਖਰੀਦਿਆ ਹੀ ਨਹੀਂ ਹੈ, ਇਹ ਫਿਰ ਇੱਕ ਐਂਬੈਰਸਿੰਗ ਸਿਚੁਏਸ਼ਨ ਹੋਏਗੀ. ਇਟ ਇਜ਼ ਅ ਮੈਟਰ ਆਫ ਰੈਕਰਡ ਦੈਟ ਦੇ ਐਂਡ ਦੇਅਰ ਡਿਪਾਰਟਮੈਂਟਸ have not bothered to investigate the possibility that the foreign government has been spying on Indians. ਹੁਣ ਜਿਹੜੇ ਇਜ਼ਰਾਈਲ ਦੀ ਮੁਸਾਦ ਜਾਂ ਉਹਨਾਂ ਦੀ ਏਜੰਸੀ ਦੇ ਰਹੀ ਹੈ ਉਹ ਤਾਂ ਤੁਹਾਡੇ ਤੇ ਸਪਾਈ ਕਰ ਰਹੇ ਨੇ ਨਾਲ ਦੀ ਨਾਲ, ਕਿਉਂਕਿ ਉਹਨਾਂ ਦਾ ਔਰ ਤੁਸੀਂ ਉਹਨੂੰ ਇੰਟਰਨਲ ਆਪਣੇ ਸਿਟੀਜ਼ਨਸ ਦੇ ਅਗੇਂਸਟ ਇਸਤੇਮਾਲ ਕਰ ਰਹੇ ਹੋ. ਇਟ ਇਜ਼ ਵਨ ਥਿੰਗ ਫॉर द ਮੋਦੀ ਗਵਰਨਮੈਂਟ ਟੂ ਬੀ blaze about political opponents, journalists, human rights activists and lawyers and even businessmen being hit with spyware by some evil foreign power. But given that the list of probable targets includes 2 current ministers, ਜਿਹੜੇ 2 ਵਜ਼ੀਰ ਸੀ ਮੋਦੀ ਦੇ, ਉਹਨਾਂ ਦੇ ਅਗੇਂਸਟ ਵੀ ਜਿਹੜੇ ਨੇ ਇਹ ਯੂਜ਼ ਕੀਤਾ ਗਿਆ, ਉਹਨਾਂ ਦੇ ਨਾਂ ਦਿੱਤੇ ਹੋਏ ਨੇ. ਫਿਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ 'ਚੋਂ ਇੱਕ ਤਾਂ ਹੁਣ ਦਿੱਲੀ ਦਾ ਪੁਲਿਸ ਕਮਿਸ਼ਨਰ ਹੈ ਰਾਕੇਸ਼ ਅਸਥਾਨਾ, ਜਿਹੜਾ ਉਸ ਵੇਲੇ ਇਨਵੈਸਟੀਗੇਟਿਵ ਡਾਇਰੈਕਟਰ ਅਲੋਕ ਵਰਮਾ, ਇਹਨਾਂ ਸਾਰਿਆਂ ਦੇ ਨਾਂ ਨੇ. ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ NSO ਗਰੁੱਪ ਔਰ ਇਹ ਸਾਰੀ ਕਾਫੀ ਡੀਟੇਲ ਹੈ ਇਹਦੇ 'ਚ, ਕਿਉਂਕਿ ਟੈਕਨੀਕਲ ਪਾਰਟ ਔਰ ਮੈਂ ਕਨਕਲੂਜਨ 'ਤੇ ਜਾਵਾਂ. ਔਰ ਉਹਨਾਂ ਨੇ ਕਿਹਾ ਕਿ ਭਾਈ ਹੁਣ ਇਹ ਸੁਪਰੀਮ ਕੋਰਟ ਦੇ ਪਾਲੇ 'ਚ ਹੈ ਕਿ ਵੀ ਇਹ ਸਾਰੇ 'ਚੋਂ ਜੇ ਇਹ ਸੁਪਰੀਮ ਕੋਰਟ 'ਚ ਉਹਨਾਂ ਨੇ ਕਿਹਾ ਵੀ ਇਹ ਸੌਖਾ ਨਹੀਂ ਹੈ ਕਿ ਵੀ ਇਹਨਾਂ ਨੂੰ ਆਂਸਰ, ਪਰ ਜਿਵੇਂ ਇਹ ਸਾਰੀ ਸਟੋਰੀ ਬਿਲਡ ਕੀਤੀ ਹੈ ਕਿ ਵੀ ਜੇ ਸੁਪਰੀਮ ਕੋਰਟ ਇਮਾਨਦਾਰੀ ਨਾਲ ਇਹਨਾਂ ਦਸਾਂ ਨੂੰ ਜਿਹੜਾ ਹੈ ਉਸ ਤਲਬ ਸਮਣ ਕਰੇ ਤੇ ਫਿਰ ਜਿਵੇਂ ਵਾਟਰਗੇਟ ਸਕੈਂਡਲ ਨਿਕਸਨ ਦੀ ਵਾਟਰਲੂ ਬਣ ਗਿਆ ਸੀ ਜਾਂ ਉਹਦਾ ਖਾਤਮਾ ਸੀ ਇਹਦੇ ਕਹਿਣ ਮੁਤਾਬਕ ਆਰਟੀਕਲ ਦੇ, ਫਿਰ ਮੋਦੀ ਦੀ ਹਕੂਮਤ ਜਾਂ ਇੰਦਰਾ ਗਾਂਧੀ ਨੂੰ ਜਿਵੇਂ ਇੱਕ ਇਲਾਹਾਬਾਦ ਦੇ ਜੱਜ ਨੇ ਉਹਨੂੰ ਅਨਸੀਟ ਕਰ ਦਿੱਤਾ ਸੀ ਉਹਦੀ ਇਲੈਕਸ਼ਨ ਲਈ, ਹਾਲਾਂ ਹੋਣਾ ਨਹੀਂ ਇਸ ਲੈਵਲ 'ਤੇ, ਪਰ ਮੈਂ ਕਨਕਲੂਡਿੰਗ ਪੈਰਾ ਕਿਉਂਕਿ ਉਹਨੇ ਇੰਦਰਾ ਗਾਂਧੀ ਦੇ ਨਾਲ ਕੰਪੇਅਰ ਕੀਤਾ ਜਿਵੇਂ ਜਗਮੋਹਨ ਸਿਨਹਾ ਨੇ ਫੈਸਲਾ ਦਿੱਤਾ ਸੀ. ਉਹਨੇ ਇਹ ਕਿਹਾ ਕਿ ਵੀ ਇਹ ਲਾਈਕ ਇੰਦਰਾ ਗਾਂਧੀ 1975 ਮੋਦੀਜ਼ ਪੋਲੀਟੀਕਲ ਫੇਟ ਡਿਪੈਂਡਸ ਔਨ ਏ ਜੱਜ, ਜਿਵੇਂ ਉਹਦਾ ਇੰਦਰਾ ਗਾਂਧੀ ਦਾ ਸਿਆਸੀ ਸਾਰਾ ਜਿਹੜਾ ਕੈਰੀਅਰ ਸੀ ਉਹ ਇੱਕ ਜੱਜ ਦੇ ਫੈਸਲੇ 'ਤੇ ਡਿਪੈਂਡ ਕਰਦੇ ਸੀ. In Justice Jagmohan Lal Sinha, the Allahabad High Court had a man with courage and integrity to act against a sitting Prime Minister. उन्हें unseat करता ਸੀ इंदिरा गांधी ने. As Prime Minister, Modi has done all he can to weaken the courts and insulate himself from the possibility of such an encounter. But remember, all it takes is one gravel in one steady हैंड. ਹੁਣ ਮਤਲਬ ਇਹ ਬੜੀ ਖੂਬਸੂਰਤੀ ਲਾਸਟ ਫਿਕਰਾ ਉਹਨੇ ਇਸਤੇਮਾਲ ਕੀਤਾ. ਉਹਨੇ ਕਿਹਾ ਵੀ ਇੱਕ ਜੱਜ ਨੇ ਤਾਂ ਹੌਸਲਾ ਦਿਖਾਇਆ ਸੀ ਇੰਦਰਾ ਗਾਂਧੀ ਨੂੰ ਅਨਸੀਟ ਕਰਨ ਦਾ, ਪਰ ਮੋਦੀ ਨੇ ਆਲਰੇਡੀ ਅਦਾਲਤਾਂ ਨੂੰ ਔਰ ਇਸ ਕਿਸਮ ਦੇ ਆਪਣੇ ਆਪ ਨੂੰ ਨੇ ਇੰਨਾ ਸੁਰੱਖਿਅਤ ਕਰ ਲਿਆ ਹੋਇਆ, ਅਦਾਲਤਾਂ ਨੂੰ ਕਮਜ਼ੋਰ ਕੀਤਾ. ਪਰ ਉਹਨਾਂ ਨੇ ਕਿਹਾ ਫਿਰ ਵੀ ਬਟ ਰਿਮੈਂਬਰ, ਯਾਦ ਰੱਖੋ, ਇੱਕ ਹਥੌੜਾ ਚਾਹੀਦਾ. ਆਲ ਇਟ ਟੇਕਸ ਇਜ਼ ਵਨ ਗੇਵਲ ਇਨ ਵਨ ਸਟੈਡੀ ਹੈਂਡ. ਜੇ ਇੱਕ ਮਜ਼ਬੂਤ ਹੱਥਾਂ ਦੇ ਵਿੱਚ ਇੱਕ ਹਥੌੜਾ ਆ ਜਾਏ ਤੇ ਉਹ ਫਿਰ ਸਾਰੀਆਂ ਸੀਕ੍ਰੇਟਸ ਨੂੰ ਬ੍ਰੇਕ ਕਰ ਸਕਦਾ ਹੈ. ਹੋਪ ਇਟ ਹੈਪਨਸ ਬਟ ਇਟ ਵੋਂਟ ਹੈਪਨ, ਇਟਸ ਨਾਟ ਗੋਇੰਗ ਟੂ ਹੈਪਨ. ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਸਹੀ ਕਿਹਾ. ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ TV 84 ਇੱਕ ਪੰਥਕ ਚੈਨਲ ਹੈ. TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ. ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ. ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984. ਸੇਮ ਨੰਬਰ ਤੇ ਤੁਹਾਨੂੰ WhatsApp ਕਰ ਸਕਦੇ ਹੋ. ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ. ਸੋ ਇੱਥੇ ਲੈਣੇ ਬ੍ਰੇਕ. ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.